यूके च रहने वाला है हरमन सिंह कपूर एक रेस्टोरेंट का मालक है इंडियन रेस्टोरेंट लेकिन कुछ दिनों तो एक काफ़ी सोशल मीडिया ਦੇ ਉੱਤੇ ਵਾਇਰਲ ਹੈ ਕਿਉਂਕਿ ਇਹਨੇ ਆਪਣੇ ਰੈਸਟੋਰੈਂਟ ਦੇ ਬਾਹਰ ਵੱਡਾ ਜਿਹਾ ਬੋਰਡ ਲਾਇਆ ਹੈ ਕਿ ਮੈਂ ਇੱਥੇ ਹਲਾਲ ਮੀਟ ਨਹੀਂ ਵੇਚਦਾ ਯਾਨੀ ਕਿ ਜਿਹੜਾ ਸਾਲਨ ਪੱਕਦਾ ਉਹ 'ਚ ਹਲਾਲ ਮੀਟ ਨਹੀਂ ਤੇ ਜਿਹਦੀ ਵਜ੍ਹਾ ਨਾਲ ਮੈਨੂੰ ਮੁਸਲਮਾਨ ਆ ਕੇ ਟਾਰਗੇਟ ਕਰਦੇ ਨੇ ਖਾਸ ਤੌਰ ਤੇ ਪਾਕਿਸਤਾਨੀ ਲੇਕਿਨ ਮੈਂ ਇਹਦੀ ਜਿਹੜੀ ਤਹਿਕੀਕ ਕੀਤੀ ਹੈ ਨਾ ਉਹਦੇ ਵਿੱਚ ਮਸਲਾ ਇਹ ਵੇ ਕਿ ਇਹਨੂੰ ਜਿਹੜਾ ਤਨਕੀਦ ਦਾ ਨਿਸ਼ਾਨਾ ਬਣਾਇਆ ਜਾਂਦਾ ਨਾ ਉਹ ਇਸ ਲਈ ਨਹੀਂ ਕਿ ਹਲਾਲ ਮੀਟ ਨਹੀਂ ਵੇਚਦਾ ਬਲਕਿ ਇਸ ਲਈ ਬਣਾਇਆ ਜਾਂਦਾ ਹੈ ਕਿ ਇਹ ਉੱਥੇ ਇਸ਼ਤਿਆਲ ਅੰਗੇਜ਼ ਟਿਕਟੋਕ ਤੇ ਇੰਸਟਾ ਦੇ ਉੱਤੇ ਪੋਸਟਾਂ ਲਾਉਂਦਾ ਆਪਣੇ ਚੈਨਲ ਤੇ ਔਰ ਇਹਨੂੰ ਲੱਗ ਗਿਆ ਕਿ ਚਸਕਾ ਉਹਦੀ ਵਜ੍ਹਾ ਨਾਲ ਇਹ ਪੋਪੂਲੈਰਿਟੀ ਗੇਨ ਕਰਦਾ ਪਿਆ ਹਾਲਾਂਕਿ ਯੂਕੇ ਕੀ ਪੂਰੀ ਦੁਨੀਆ ਦੇ ਵਿੱਚ ਜ਼ਰੂਰੀ ਨਹੀਂ ਕਿ ਸਾਰੇ 100% ਰੈਸਟੋਰੈਂਟ ਹਲਾਲ ਮੀਟ ਹੀ ਵੇਚਦੇ ਨੇ ਨਹੀਂ ਚੰਦ ਰੈਸਟੋਰੈਂਟ ਨੇ ਜਿਹੜੇ ਬਾਹਰ ਦੇ ਮੁਲਕਾਂ ਦੇ ਵਿੱਚ ਹਲਾਲ ਵੇਚਦੇ ਨੇ ਜ਼ਿਆਦਾਤਰ ਉੱਥੇ ਜੋ ਨਾਨ ਹਲਾਲ ਮੀਟ ਉਹ ਹੀ ਵੇਚਿਆ ਜਾਂਦਾ ਤੇ ਇਸ ਲਈ ਇਹ 16 ਸਾਲ ਤੋਂ ਉੱਥੇ ਰੈਸਟੋਰੈਂਟ ਚਲਾ ਰਿਹਾ ਇਹਨੂੰ ਕਦੀ ਮਸਲਾ ਨਹੀਂ ਸੀ ਹੋਇਆ ਪਿਛਲੇ ਕੁਝ ਅਰਸੇ ਤੋਂ ਹੀ ਇਹਨੂੰ ਕਿਉਂ ਮਸਲਾ ਹੋਇਆ ਉਹਦੀ ਰੀਜ਼ਨ ਹੈ ਕਿ ਇਹਨੂੰ ਪੋਪੂਲੈਰਿਟੀ ਦਾ ਬੜਾ ਸ਼ੌਕ ਹੈ ਬੜੇ ਲੋਕਾਂ ਨਾਲ ਗੱਲ ਹੋ ਕੇ ਵੈਰੀਫਾਈ ਕਰਕੇ ਮੈਂ ਬਣਾ ਰਿਹਾ ਇਹਦਾ ਹੱਕ ਹੈ ਕਿ ਹਲਾਲ ਮੀਟ ਨਾ ਵੇਚੇ ਕੋਈ ਇਹਨੂੰ ਮਜਬੂਰ ਨਹੀਂ ਕਰ ਸਕਦਾ ਕਿ ਤੂੰ ਆਪਣੇ ਰੈਸਟੋਰੈਂਟ ਤੇ ਹਲਾਲ ਮੀਟ ਵੇਚ ਕਿਉਂਕਿ ਬੜੇ ਰੈਸਟੋਰੈਂਟ ਨਹੀਂ ਵੇਚਦੇ ਕਿਸੇ ਨੂੰ ਕੋਈ ਮੂੰਹ 'ਚ ਨਹੀਂ ਪਾਉਂਦਾ ਇਸ ਬੰਦੇ ਨੂੰ ਜਿਹੜੀ ਹੈ ਨਾ ਉਹ ਚਮੜੇ ਦੀ ਜ਼ਬਾਨ ਲੱਗੀ ਹੈ ਜਿਹੜੀ ਬੋਲੀ ਜਾਂਦੀ ਹੈ ਔਰ ਕਦੀ ਧਮਕੀਆਂ ਲਾਉਣ ਲੱਗ ਪੈਂਦਾ ਮੁਸਲਮਾਨਾਂ ਪਾਕਿਸਤਾਨੀਆਂ ਨੂੰ ਈਵਨ ਕਿ ਸਿੱਖਾਂ ਦੇ ਵੀ ਇਹ ਖਿਲਾਫ ਹੈਗਾ ਇਹ ਜਨਾਬ ਖਾਲਿਸਤਾਨ ਵਾਲੇ ਜਾਂ ਜੋ ਕੁਝ ਵੀ ਸਿੱਖ ਨੇ ਉਹਨਾਂ ਨੂੰ ਵੀ ਬੜੀ ਬਦਤਮੀਜ਼ੀ ਨਾਲ ਪੇਸ਼ ਆਉਂਦਾ ਹੈ ਲਿਹਾਜ਼ਾ ਮੇਰੀ ਦੋਸਤਾਂ ਕੀ ਗੁਜ਼ਾਰਿਸ਼ ਹੈ ਕਿ ਜਿਹੜਾ ਇਸ਼ੂ ਚੱਲ ਰਿਹਾ ਨਾ ਕਿ ਜੀ ਵੇਖੋ ਇੱਕ ਸਿੱਖ ਇੰਡੀਅਨ ਰੈਸਟੋਰੈਂਟ ਹੈ ਤੇ ਉਹਦਾ ਮਾਲਕ ਹਲਾਲ ਮੀਟ ਨਹੀਂ ਵੇਚਦਾ ਤੇ ਮੁਸਲਮਾਨ ਉਹਨੂੰ ਜਨਾਬ ਹਰਾਸਾਂ ਕਰਦੇ ਨੇ ਬਿਲਕੁਲ ਗਲਤ ਹੈ ਉਹਨੂੰ ਹਰਾਸਾਂ ਕਰਦੇ ਨੇ ਉਹਦੀ ਭੈੜੀ ਬੋਲੀ ਦੀ ਵਜ੍ਹਾ ਤੋਂ ਉਹਦੀਆਂ ਧਮਕੀਆਂ ਦੀ ਵਜ੍ਹਾ ਤੋਂ ਉਹ ਰਿਲੀਜਨ ਨੂੰ ਟਾਰਗੇਟ ਕਰਦਾ ਏ ਹਲਾਲ ਮੀਟ ਨੂੰ ਗਾਲਾਂ ਕੱਢਦਾ ਏ ਜਿਹੜੇ ਲੋਕੀ ਉਹਦੇ ਰੈਸਟੋਰੈਂਟ ਦੇ ਅੱਗੋਂ ਦੀ ਲੰਘਦੇ ਨੇ ਔਰ ਉਹ ਵੇਖਦੇ ਨੇ ਉਹਦੇ ਬੋਰਡ ਜਿਹੜੇ ਵੱਡੇ ਵੱਡੇ ਲੱਗੇ ਨੇ ਕਿ ਜਿਹਨੇ ਹਲਾਲ ਮੀਟ ਨਹੀਂ ਵੇਚਦਾ ਲੋਕੀ ਪੜ੍ਹਦੇ ਨੇ ਉਹਨਾਂ ਨੂੰ ਟਾਰਗੇਟ ਕਰਦਾ ਕਿ ਤੁਸੀਂ ਇਹ ਕਿਉਂ ਪੜ੍ਹਦੇ ਹੋ ਤੁਸੀਂ ਲੱਗਦਾ ਕਿ ਮੈਨੂੰ ਜਿਹੜਾ ਨਾ ਹਰਾਸਾਂ ਕਰਦੇ ਹੋ ਪਏ ਤੇ ਰੱਬ ਦਾ ਵਾਸਤਾ ਕਲੀਅਰ ਮੈਂ ਚੀਜ਼ ਤੁਹਾਨੂੰ ਦੱਸ ਦਈਏ ਕਿ ਇਸ ਬੰਦੇ ਦਾ ਮਸਲਾ ਹਲਾਲ ਮੀਟ ਵੇਚਣਾ ਜਾਂ ਨਾ ਵੇਚਣਾ ਨਹੀਂ ਇਹ ਮੀਡੀਆ ਸਟੰਟ ਇਹਨੂੰ ਜਨਾਬ ਹੁਣ ਚਸਕਾ ਲੱਗ ਗਿਆ ਹੈ ਕਿ ਮੀਡੀਆ 'ਚ ਰਹਿਣ ਦਾ ਕਦੀ ਪੁਲਿਸ ਨੂੰ ਕਦੀ ਅੰਗਰੇਜ਼ਾਂ ਨੂੰ ਕਦੀ ਕਿਸੇ ਨੂੰ ਜਿਹੜਾ ਨਾ ਉਹ ਬਦਤਮੀਜ਼ੀ ਨਾਲ ਪੇਸ਼ ਆਉਂਦਾ ਹੈ ਤੇ ਇਹਦੀਆਂ ਗੱਲਾਂ 'ਚ ਨਾ ਆਇਓ ਇਹਨੂੰ ਇਹਦੇ ਹਾਲ ਤੇ ਛੱਡ ਦਿਓ ਇਹਦਾ ਇਹੋ ਹੀ ਬੜਾ ਹੈ ਕਿ ਇਹ ਜਨਾਬ ਲੋਕਾਂ ਦੇ ਨਾਲ ਲੜੇ ਲੋਕਾਂ ਕੋਲੋਂ ਜੁੱਤੀਆਂ ਖਾਏ ਮਾਰਾਂ ਖਾਏ ਲੇਕਿਨ ਇਹ ਚੀਜ਼ ਮੈਂ ਬਾਰ-ਬਾਰ ਕਹਿ ਰਿਹਾ ਹਾਂ ਕਿਉਂਕਿ ਇਹਦਾ ਇੱਕ ਹਮਸਾਇਆ ਹੈ ਉੱਥੇ ਉਹਨੇ ਵੀ ਰੈਸਟੋਰੈਂਟ ਵਾਲਾ ਉਹਨੇ ਆਖਿਆ ਬੜੇ ਅਰਸੇ ਤੋਂ ਇੱਥੇ ਕੰਮ ਕਰ ਰਿਹਾ ਇਹਨੂੰ ਕਦੀ ਨਹੀਂ ਕਿਸੇ ਆਖਿਆ ਕਿ ਤੂੰ ਹਲਾਲ ਮੀਟ ਕਿਉਂ ਨਹੀਂ ਵੇਚਦਾ ਜਾਂ ਵੇਚ ਜਾਂ ਨਾ ਵੇਚ ਇਹ ਕੁਛ ਅਰਸੇ ਤੋਂ ਜਿਹੜਾ ਨਾ ਇਹ ਸੋਸ਼ਲ ਮੀਡੀਆ 'ਤੇ ਪ੍ਰਵੋਕ ਕਰਦਾ ਲੋਕਾਂ ਦੇ ਜਜ਼ਬਾਤ ਨੂੰ ਉਭਾਰਦਾ ਹੈ ਔਰ ਜਿਹੜੇ ਇੱਥੇ ਸੋਮਾਲੀ ਹੈਗੇ ਨੇ ਜਾਂ ਲੈਬਨੀਜ਼ ਹੈਗੇ ਨੇ ਜਾਂ ਈਵਨ ਕਿ ਕਿਸੇ ਵੀ ਮੁਲਕ ਦੇ ਹੈਗੇ ਨੇ ਉਹ ਜਨਾਬ ਇਹ ਬੜੇ ਹੈਗੇ ਨੇ ਫਿਰ ਗੁਸੀਲੇ ਹੁੰਦੇ ਨੇ ਜਦੋਂ ਉਹਨਾਂ ਨੂੰ ਗਾਲਾਂ ਕੱਢਦਾ ਉਹਨਾਂ ਨੂੰ ਅਜੀਬੋ-ਗਰੀਬ ਕਿਸੇ ਦੇ ਫਿਕਰੇ ਕੱਸਦਾ ਉਹਨਾਂ ਦੇ ਰਿਲੀਜਨ ਦੇ ਮੁਤਾਬਕ ਤੇ ਹਲਾਲ ਮੀਟ ਤੇ ਜਿਹੜਾ ਉਹਦੀਆਂ ਬੜੀਆਂ ਬਦਤਮੀਜ਼ੀਆਂ ਪੇਸ਼ ਕਰਦਾ ਹੈ ਦੇਖੋ ਮੈਂ ਇੱਕ ਚੀਜ਼ ਤੁਹਾਨੂੰ ਦੱਸਦਾ ਕਦੀ ਕਿਸੇ ਦੇ ਮਜ਼ਹਬ ਜਾਂ ਕਿਸੇ ਦੇ ਅਹਿਸਾਸ ਨੂੰ ਨਹੀਂ ਠੁਕਰਾਉਣਾ ਚਾਹੀਦਾ ਇਹ ਨਹੀਂ ਮੈਂ ਕਹਿੰਦਾ ਕਿ ਮੁਸਲਮਾਨਾਂ ਦੇ ਨੂੰ ਹਿੰਦੂ ਸਿੱਖਾਂ ਕ੍ਰਿਸਚਨ ਕਿਸੇ ਵੀ ਕਮਿਊਨਿਟੀ ਦਾ ਮਜ਼ਹਬ ਜੋ ਵੀ ਹੈ ਉਹਨੂੰ ਨਹੀਂ ਜਨਾਬ ਛੇੜਨਾ ਚਾਹੀਦਾ ਜਿੱਥੇ ਜਿੱਥੇ ਕੋਈ ਲੱਗਾ ਹੈ ਉੱਥੇ ਤੇ ਲੱਗਾ ਰਹੇ ਤੇ ਹਰਮਨ ਜਿਹੜਾ ਹੈਗਾ ਮੇਰੀਆਂ ਹਮਦਰਦੀਆਂ ਇਹਦੇ ਨਾਲ ਨੇ ਅੱਲਾ ਕਰੇ ਕਿ ਸੋਸ਼ਲ ਮੀਡੀਆ ਤੇ ਜਿਹੜੀਆਂ ਉਂਗਲੀਆਂ ਚਾੜਨੀਆਂ ਇਹ ਬੰਦ ਕਰ ਦੇ ਧਮਕੀਆਂ ਲਾਉਣਾ ਬੰਦ ਕਰ ਦੇ ਤੇ ਹਲਾਲ ਸਾਰੀ ਜ਼ਿੰਦਗੀ ਨਾ ਵੇਚੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈਗਾ ਬਾਈ ਅਗਰ ਮੈਨੂੰ ਹਲਾਲ ਮੀਟ ਚਾਹੀਦਾ ਤੇ ਮੈਂ ਕਿਸੇ ਹੋਰ ਤੇ ਟੁਰ ਜਾਵਾਂਗਾ ਮੈਂ ਜ਼ਰੂਰੀ ਹੈ ਕਿ ਰੰਗਰੇਜ਼ ਜਿਹੜਾ ਰੈਸਟੋਰੈਂਟ ਹਰਮਨ ਦਾ ਮੈਂ ਉੱਥੇ ਹੀ ਜਾਣਾ ਮੈਂ ਕਿਤੇ ਹੋਰ ਟੁਰ ਜਾਵਾਂਗਾ ਬਈ ਮੈਂ ਮੁਫਤ ਨਾ ਖਾਣਾ ਪੈਸੇ ਦੇਣੇ ਨਾ ਤੇ ਪੈਸੇ ਦੇ ਕੇ ਮੈਂ ਜਿੱਥੋਂ ਮਰਜ਼ੀ ਖਾ ਲਾਂਗਾ ਮੈਨੂੰ ਕਾਹਦਾ ਫਾਹ ਲੱਗਾ ਕਿ ਮੈਂ ਇਹਦੇ ਰੈਸਟੋਰੈਂਟ ਤੇ ਜਾ ਕੇ ਜਨਾਬ ਮੈਂ ਉਹ ਢਿੱਡ ਭਰਨਾ ਹੈ ਜੀ